अस्सलाम वालेकुम, सत श्री अकाल। मैं डॉक्टर सैयद अख्तर अली शाह चढ़दे ते लਹਿੰਦੇ ਪੰਜਾਬ ਦੇ ਔਰ ਇਸ ਤੋਂ ਇਲਾਵਾ ਦੁਨੀਆ ਜਿੱਥੇ ਜਿੱਥੇ ਪੰਜਾਬੀ ਬੋਲਣ ਵਾਲੇ ਭਾਈਆਂ ਨੂੰ ਨਾਲ ਮੁਖਾਤਿਬ ਹਾਂ। ਅਤੇ ਮੇਰਾ ਅੱਜ ਦਾ ਟੌਪਿਕ ਹੈ ਸ਼ੂਗਰ ਦੇ ਬਾਰੇ। ਸਾਡੇ ਅਕਸਰ ਬਜ਼ੁਰਗ ਹੋ ਜਾਣ, ਮਾਵਾਂ ਭੈਣਾਂ ਹੋ ਜਾਣ ਜਾਂ ਦੋਸਤ ਸਹਿਬਾਬ ਜਿਨ੍ਹਾਂ ਨੂੰ ਸ਼ੂਗਰ ਹੈ, ਉਹ ਇਸ ਗੱਲ ਨੂੰ ਬੜਾ ਹਲਕਾ ਜਿਹਾ ਲੈ ਜਾਂਦੇ ਨੇ ਅਤੇ ਉਹਨਾਂ ਨਾਲ ਮੇਰੇ ਕਹਿ ਲਓ ਕਿ ਇੱਕ ਜ਼ਾਤੀ ਤੌਰ 'ਤੇ ਇਲਤਜਾ ਹੈ ਕਿ ਮੇਰੇ ਭਾਈ ਇਹ ਕੋਈ ਬਿਮਾਰੀ ਬਹੁਤ ਛੋਟੀ ਨਹੀਂ ਹੈ, ਇਸ ਨੂੰ ਇਤਨਾ ਹਲਕਾ ਵੀ ਨਹੀਂ ਲੈਣਾ। ਇਹਦੀ ਵਜ੍ਹਾ ਤੋਂ ਬਹੁਤ ਸਾਰੇ ਮਸਾਇਲ ਹੁੰਦੇ ਨੇ ਵੀ ਕਿ ਜ਼ਿੰਦਗੀ ਦਾ ਵੀ ਖਾਤਮਾ ਹੋ ਜਾਂਦਾ। ਤੁਸੀਂ ਅਕਸਰ ਸੁਣਿਆ ਹੋਵੇਗਾ ਲੋਕ ਜਿਨ੍ਹਾਂ ਨੂੰ ਸ਼ੂਗਰ ਹੈ ਉਹ ਨਜ਼ਰ ਤੋਂ ਵੀ ਰਹਿ ਜਾਂਦੇ ਨੇ, ਉਹਨਾਂ ਦੇ ਦਿਲ ਦਾ ਮਸਲਾ ਵੀ ਬਣ ਜਾਂਦਾ, ਗੁਰਦੇ ਵੀ ਫੇਲ ਹੋ ਜਾਂਦੇ ਨੇ ਅਤੇ ਨਾਲ ਜਿਹੜਾ ਹੋਰ ਮਸਾਇਲ ਨੇ ਉਹਦੇ ਵਿੱਚ ਅੰਗੂਠੇ ਉਂਗਲੀਆਂ ਕੱਟੀਆਂ ਜਾਂਦੀਆਂ ਨੇ, ਲੱਤਾਂ ਕੱਟੀਆਂ ਜਾਂਦੀਆਂ ਨੇ। ਅਤੇ ਇਸ ਗੱਲ ਨੂੰ ਹਲਕਾ ਨਹੀਂ ਲੈਣਾ ਮੇਰੇ ਭਾਈ। ਅਤੇ ਨਾਲੇ ਬਰਾਏ ਮਿਹਰਬਾਨੀ ਤੁਸੀਂ ਇਸ ਗੱਲ ਜਿਹੜਾ ਅੱਜ ਕੱਲ੍ਹ ਬੜਾ ਮਸ਼ਹੂਰ ਹੋਇਆ ਯਾਰ ਕਿ ਯਾਰ ਇੱਕ ਵਾਰੀ ਪੀ ਲੈ, ਬੋਤਲ ਪੀ ਲੈ ਜਾਂ ਮਿਠਾਈ ਖਾ ਲੈ, ਯਾਰ ਕੁਝ ਨਹੀਂ ਹੁੰਦਾ, ਇਹ ਬਹੁਤ ਗਲਤ ਗੱਲ ਹੈ ਮੇਰੇ ਭਾਈ। ਖੁਦ ਨਾਲ ਆਪਣੇ ਆਪ ਨਾਲ ਵੀ ਪਿਆਰ ਕਰੋ, ਬਾਕੀਆਂ ਨਾਲ ਵੀ ਪਿਆਰ ਮੁਹੱਬਤ ਕਰੋ, ਠੀਕ ਹੈ। ਮੁਹੱਬਤ ਦਾ ਇਜ਼ਹਾਰ ਲਾਜ਼ਮੀ ਇਹ ਨਹੀਂ ਕਿ ਨਹੀਂ ਯਾਰ ਤੂੰ ਘੁੱਟ ਭਾਰੀ ਭਰ ਬੋਤਲ ਦਾ ਤਾਂ ਹੀ ਜਨਾਬ ਤਾਂ ਸਮਝਦਾ ਤੂੰ ਸਾਡਾ ਕੁਝ ਲੱਗਦਾ, ਇਹ ਗੱਲ ਗਲਤ ਹੈ। ਇੱਕ ਦੂਸਰੇ ਨਾਲ ਮੁਹੱਬਤ ਕਰੋ। ਮੁਹੱਬਤ ਦਾ ਮਤਲਬ ਇਹ ਕਿ ਅਗਲੇ ਦੀ ਜ਼ਿੰਦਗੀ ਵਧਣ ਦੀ ਕੋਸ਼ਿਸ਼ ਕਰੋ, ਉਹਦੀ ਵਧਾਉਣ ਦੀ ਕੋਸ਼ਿਸ਼ ਕਰੋ, ਘਟਾਉਣ ਦੀ ਕੋਸ਼ਿਸ਼ ਨਾ ਕਰੋ। ਦੇਖੋ ਹਰ ਬੰਦਾ ਕਿਸੇ ਨਾ ਕਿਸੇ ਦਾ ਕੋਈ ਸਹਾਰਾ ਹੈ, ਕਿਸੇ ਦੇ ਸਿਰ ਦਾ ਤਾਜ ਹੈ, ਕਿਸੇ ਬੱਚਿਆਂ ਦਾ, ਕਈਆਂ ਦੀ ਬਹੁਤ ਜ਼ਿਆਦਾ ਬੱਚਿਆਂ ਦੀ ਜ਼ਿੰਮੇਦਾਰੀ ਹੁੰਦੀ ਹੈ। ਅਤੇ ਇਸ ਗੱਲ ਨੂੰ ਹਲਕਾ ਨਹੀਂ ਲੈਣਾ ਅਤੇ ਮਿੱਠੇ ਤੋਂ ਜਿਤਨਾ ਪਰਹੇਜ਼ ਹੋ ਸਕੇ ਉਤਨਾ ਕਰੋ। ਮਿੱਠੇ ਦੇ ਬਗੈਰ ਵੀ ਜ਼ਿੰਦਗੀ ਗੁਜ਼ਰ ਸਕਦੀ ਹੈ। ਬੜੀ ਮਿਹਰਬਾਨੀ।